ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 12 ਮਈ ਦਾ ਦਿਨ 1673 ਗੁਰੂ ਗੋਬਿੰਦ ਸਿੰਘ ਜੀ ਦੀ ਜੀਤਾਂ ਨਾਲ ਮੰਗਣੀ। ਗੁਰੂ ਤੇਗ ਬਹਾਦਰ ਸਾਹਿਬ ਮਾਰਚ 1673 ਦੇ ਆਖਰੀ ਹਫ਼ਤੇ ਤੋਂ 10 ਜੁਲਾਈ 1675 ਤੱਕ ਚੱਕ ਨਾਨਕੀ 'ਚ ਰਹੇ। ਇਹਨਾਂ ਦਿਨਾਂ 'ਚ ਸਾਰੇ ਪਾਸੇ ਤੋਂ ਸਿੱਖ ਸੰਗਤਾਂ ਚੱਕ ਨਾਨਕੀ ਆਉਣ ਲੱਗੀਆਂ। ਇਹਨਾਂ ਦਿਨਾਂ 'ਚ ਹੀ ਲਾਹੌਰ ਤੋਂ ਭਾਈ ਹਰਜਸ ਸੁਪੀਖੀ ਵੀ ਦਰਸ਼ਨਾਂ ਵਾਸਤੇ ਆਇਆ। ਉਸ ਦੀ ਬੇਟੀ ਬੀਬੀ ਜੀਤਾਂ ਖੰਡੇ ਦੀ ਪੌਲ ਛਕਣ ਤੋਂ ਬਾਅਦ ਬੀਬੀ ਜੀਤ ਕੌਰ ਦੀ ਮੰਗਣੀ ਗੋਬਿੰਦਾਸ ਨਾਲ 12 ਮਈ 1673 ਦੇ ਦਿਨ ਕੀਤੀ ਗਈ। ਇਸ ਦੇ ਨਾਲ ਹੀ ਭਾਈ ਬਜਰ ਸਿੰਘ ਨੂੰ ਗੋਬਿੰਦਾਸ ਨੂੰ ਸ਼ਸਤਰ ਚਲਾਉਣ ਤੇ ਘੋੜਸਵਾਰੀ ਸਿਖਾਉਣ ਵਾਸਤੇ ਵੀ ਤੈਨਾਤ ਕੀਤਾ ਗਿਆ। 1691 ਰਾਣੀ ਚੰਪਾ ਦੀ ਮੌਤ। 12 ਮਈ 1691 ਦੇ ਦਿਨ ਬਿਲਾਸਪੁਰ ਦੀ ਮਹਾਰਾਣੀ ਚੰਪਾ ਚੜ੍ਹਾਈ ਕਰ ਗਈ। ਰਾਣੀ ਚੰਪਾ ਦਾ ਗੁਰੂ ਸਾਹਿਬ ਨਾਲ ਬੜਾ ਪਿਆਰ ਸੀ। ਰਾਣੀ ਦੀ 17ਵੀਂ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਦਾਦੀ ਮਾਤਾ ਨਾਨਕੀ ਪਰਿਵਾਰ ਤੇ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਬਿਲਾਸਪੁਰ ਗਏ। ਗੁਰੂ ਸਾਹਿਬ 3 ਦਿਨ ਉੱਥੇ ਰਹੇ ਤੇ ਆਖਰੀ ਰਸਮਾਂ ਮਗਰੋਂ ਅਨੰਦਪੁਰ ਸਾਹਿਬ ਮੁੜ ਆਏ। 1710 ਚੱਪੜਚਿੜੀ ਦੀ ਲੜਾਈ। 12 ਮਈ 1710 ਦੀ ਸਵੇਰ ਤੱਕ ਵਜ਼ੀਰ ਖਾਨ ਦੀ ਫੌਜ ਵੀ ਪਹੁੰਚ ਚੁੱਕੀ ਸੀ। ਭਾਵੇਂ ਕੁਝ ਸੋਮੇ ਵਜ਼ੀਰ ਖਾਨ ਦੀ ਫੌਜ 1 ਲੱਖ ਦੇ ਕਰੀਬ ਦੱਸਦੇ ਨੇ, ਪਰ ਇੱਕ ਮੁਸਲਿਮ ਸੋਮੇ ਮੁਤਾਬਕ ਵਜ਼ੀਰ ਖਾਨ ਕੋਲ 5-6 ਹਜ਼ਾਰ ਘੋੜਸਵਾਰ, 7-8 ਹਜ਼ਾਰ ਬੰਦੂਕਚੀ, 8 ਹਜ਼ਾਰ ਗਾਜ਼ੀ ਤੇ ਕੁਝ ਪੈਦਲ ਫੌਜੀ ਵੀ ਸਨ। ਉਸ ਫੌਜ ਵਿੱਚ ਸਭ ਤੋਂ ਅੱਗੇ ਹਾਥੀ ਸਨ। ਸਰਹੱਦੀ ਫੌਜ 'ਚ ਸਾਰੇ ਪਾਸਿਓਂ ਯਾ ਅਲੀ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਸ ਤੇ ਸਿੱਖਾਂ ਨੇ ਅਕਾਲ ਅਕਾਲ ਦੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ। ਸਿੱਖ ਜਰਨੈਲਾਂ ਨੇ ਸੱਚਾ ਪਾਤਸ਼ਾਹ ਤੇ ਫਤਿਹ ਦਰਸ਼ਨ ਦੇ ਨਵੇਂ ਜੈਕਾਰੇ ਵੀ ਘੜ ਲਏ ਸਨ, ਕਿਉਂਕਿ ਇਹ ਜੈਕਾਰੇ ਅੱਲਾਹੂ ਅਕਬਰ ਵਾਂਗ ਜਾਪਦੇ ਸਨ। ਲੜਾਈ ਸ਼ੁਰੂ ਹੁੰਦਿਆਂ ਹੀ ਜਦੋਂ ਹਾਥੀ ਸਿੱਖਾਂ ਦੀਆਂ ਤੋਪਾਂ ਦੀ ਮਾਰ ਦੇ ਦਾਇਰੇ 'ਚ ਆ ਗਏ ਤਾਂ ਸਿੱਖਾਂ ਨੇ ਇੱਕਦਮ ਗੋਲੇ ਵਰਸਾ ਦਿੱਤੇ ਤੇ ਹਾਥੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ। ਵਜ਼ੀਰ ਖਾਨ ਦੀ ਫੌਜ ਦੇ ਕੁਝ ਹਾਥੀ ਜ਼ਖਮੀ ਹੋ ਕੇ ਝੰਗਾੜਦੇ ਹੋਏ ਪਿੱਛੇ ਮੁੜ ਗਏ ਤੇ ਆਪਣੇ ਫੌਜੀਆਂ ਨੂੰ ਜ਼ਖਮੀ ਕਰ ਗਏ। ਇਸ ਦੇ ਜਵਾਬ ਜਦੋਂ ਸਰਹੰਦ ਦੀ ਫੌਜ ਦੀਆਂ ਤੋਪਾਂ ਵੀ ਵਰਨ ਲੱਗ ਪਈਆਂ ਤਾਂ ਸਿੱਖ ਫੌਜਾਂ ਕਿਉਂਕਿ ਝਿੜੀ ਵਾਲੇ ਪਾਸੇ ਸਨ, ਇਸ ਕਰਕੇ ਉਹਨਾਂ ਨੂੰ ਦਰਖਤਾਂ ਦੀ ਓਟ ਮਿਲ ਗਈ। ਉਧਰ ਸਿੱਖਾਂ ਦੀਆਂ ਤੋਪਾਂ ਨੇ ਸਰਹੰਦੀ ਤੋਪਚੀਆਂ ਨੂੰ ਆਪਣੀ ਮਾਰ ਹੇਠ ਲਿਆਂਦਾ, ਜਿਸ ਨਾਲ ਉਹਨਾਂ ਵੱਲੋਂ ਤੋਪਾਂ ਦੀ ਗੋਲੀਬਾਰੀ ਬੰਦ ਹੋ ਗਈ। ਹੁਣ ਕਈ ਸਿੱਖ ਘੋੜਸਵਾਰ ਸਰਹੰਦੀ ਫੌਜ ਨਾਲ ਜਾ ਲੜੇ ਤੇ ਵੱਟ-ਟੁੱਕ ਸ਼ੁਰੂ ਹੋ ਗਈ। ਸਿੱਖਾਂ ਨੂੰ ਸਰਹੰਦ ਤੇ ਬਹੁਤ ਗੁੱਸਾ ਸੀ। ਉਹ ਇਸ ਦੇ ਹਾਕਮਾਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ, ਇਸ ਕਰਕੇ ਉਹ ਸਿਰ ਤਲੀ ਤੇ ਰੱਖ ਕੇ ਜੂਝ ਰਹੇ ਸਨ। ਦੂਜੇ ਪਾਸੇ ਮੁਗਲ ਤੇ ਪਠਾਨ ਫੌਜੀ ਤਾਂ ਸਿਰਫ ਤਨਖਾਹਦਾਰ ਸਨ। ਜਦੋਂ ਬਹੁਤ ਮਾਰੋ-ਮਾਰੀ ਹੋ ਚੁੱਕੀ ਤਾਂ ਬਹੁਤ ਸਾਰੇ ਪਹਾੜੇ ਦੇ ਸਰਹੰਦੀ ਫੌਜੀ ਆਪਣੀ ਜਾਨ ਬਚਾਉਣ ਵਾਸਤੇ ਉੱਥੋਂ ਖਿਸਕਣੇ ਸ਼ੁਰੂ ਹੋ ਗਏ। ਜਿਹਾਦ ਦੇ ਨਾਂ ਤੇ ਇਕੱਠੇ ਕੀਤੇ ਜਾਣ ਵਾਲੇ ਪਠਾਨ ਮੁਗਲ ਵੀ ਜੰਗ ਦੇ ਤੌਰ ਤਰੀਕਿਆਂ ਤੋਂ ਅਣਜਾਣ ਹੋਣ ਕਰਕੇ ਬਹੁਤੀ ਦੇਰ ਲੜਾਈ ਨਾ ਕਰ ਸਕੇ। ਉਹਨਾਂ ਚੋਂ ਬਹੁਤੇ ਜਾਂ ਤਾਂ ਮਾਰੇ ਗਏ ਜਾਂ ਫਿਰ ਮੈਦਾਨ ਛੱਡ ਕੇ ਭੱਜ ਗਏ। ਇਹ ਲੜਾਈ 12 ਮਈ ਦੀ ਸਵੇਰ ਤੋਂ ਦੁਪਹਿਰ ਤੱਕ ਚੱਲੀ ਸੀ। 1961 ਫਤਿਹ ਸਿੰਘ ਤੇ ਨਹਿਰੂ ਵਿਚਕਾਰ ਤੀਜੀ ਮੁਲਾਕਾਤ। 9 ਜਨਵਰੀ 1961 ਦੇ ਦਿਨ ਨਹਿਰੂ ਨੇ ਫਤਿਹ ਸਿੰਘ ਨੂੰ ਮੁਲਾਕਾਤਾਂ ਵਾਸਤੇ ਬੁਲਾਇਆ। ਪਹਿਲੀ ਮੁਲਾਕਾਤ 8 ਫਰਵਰੀ 1961 ਨੂੰ, ਦੂਜੀ 1 ਮਾਰਚ 1961 ਦੇ ਦਿਨ ਤੇ ਤੀਜੀ 12 ਮਈ 1961 ਨੂੰ ਹੋਈ। ਇਸ 'ਚ ਵੀ ਪਿਛਲੀ ਮੀਟਿੰਗ ਵਾਂਗ ਪਹਿਲਾਂ ਅੱਧਾ ਘੰਟਾ ਨਹਿਰੂ ਤੇ ਫਤਿਹ ਸਿੰਘ ਇਕੱਠੇ ਮਿਲੇ ਤੇ ਫਿਰ ਲਛਮਣ ਸਿੰਘ ਗਿੱਲ ਗੁਜਰਾਲ ਤੇ ਗੁਰਬਖਸ਼ ਸਿੰਘ ਵੀ ਆ ਗਏ। ਇਸ 'ਚ ਉਹਨਾਂ ਨੇ ਕੈਰੋਂ ਵਿਰੁੱਧ 15 ਸਫ਼ਿਆਂ ਦਾ ਮੈਮੋਰੰਡਮ ਵੀ ਦਿੱਤਾ ਤੇ ਉਸ ਵਿਰੁੱਧ ਪੜਤਾਲ ਦੀ ਮੰਗ ਕੀਤੀ। ਨਾਲ ਹੀ ਪੰਜਾਬੀ ਸੂਬੇ ਸੰਬੰਧੀ ਕੀਤੇ ਮੁਕੱਦਮੇ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਇਸ ਮੀਟਿੰਗ 'ਚ ਨਹਿਰੂ ਨੇ ਫਤਿਹ ਸਿੰਘ ਨੂੰ ਕਿਹਾ ਕਿ ਇਸ ਵੇਲੇ ਸਰਹੱਦ ਉੱਤੇ ਚੀਨ ਦੇ ਹਮਲੇ ਦਾ ਖਦਸ਼ਾ ਹੈ ਤੇ ਪੰਜਾਬੀ ਸੂਬਾ ਬਣਾਉਣਾ ਮਾਸਟਰ ਤਾਰਾ ਸਿੰਘ ਦੇ ਹੱਥ ਤਾਕਤ ਸੌਂਪਣਾ ਹੋਵੇਗਾ। ਮੈਂ ਇੱਕ ਦੁਸ਼ਮਣ ਦੇ ਹੱਥ 'ਚ ਤਾਕਤ ਕਿਵੇਂ ਸੌਂਪ ਦੇਵਾਂ? ਹਾਂ, ਜੇ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਤਾਂ ਗੱਲ ਹੋਰ ਸੀ। ਫਤਿਹ ਸਿੰਘ ਵਾਸਤੇ ਇਹ ਬੜੀ ਵੱਡੀ ਗੱਲ ਸੀ ਕਿ ਨਹਿਰੂ ਉਸ ਦੀ ਤਾਰੀਫ ਕਰ ਰਿਹਾ ਤੇ ਮਾਸਟਰ ਦੀ ਮੁਖਾਲਫਤ। ਹੁਣ ਫਤਿਹ ਸਿੰਘ ਦੇ ਮਨ 'ਚ ਮਾਸਟਰ ਤਾਰਾ ਸਿੰਘ ਦੀ ਥਾਂ ਹਾਸਲ ਕਰਨ ਦਾ ਵਿਚਾਰ ਪੁੰਗਰਨਾ ਸ਼ੁਰੂ ਹੋ ਗਿਆ। ਇਸ ਨੂੰ ਨਹਿਰੂ ਨੇ ਵੀ ਭਾਂਪ ਲਿਆ। ਬਸ ਇੱਥੋਂ ਹੀ ਫਤਿਹ ਸਿੰਘ ਦੀ ਬਗਾਵਤ ਦਾ ਮੁੱਢ ਵੱਜ ਗਿਆ, ਪਰ ਅਜੇ ਉਹ ਪੂਰੀ ਤਰ੍ਹਾਂ ਤਿਆਰ ਨਹੀਂ ਸੀ। 1984 ਲਾਲਾ ਜਗਤ ਨਾਰਾਇਣ ਦੇ ਪੁੱਤਰ ਰਮੇਸ਼ ਦਾ ਕਤਲ। ਲਾਲਾ ਜਗਤ ਨਾਰਾਇਣ ਤੋਂ ਮਗਰੋਂ ਉਸ ਦਾ ਪੁੱਤਰ ਰਮੇਸ਼ ਪੰਥ ਨੂੰ ਅਕਸਰ ਛੇੜਦਾ ਰਹਿੰਦਾ ਸੀ। ਉਸ ਦਾ ਆਖਰੀ ਐਕਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਰਾਣਾ ਪ੍ਰਤਾਪ ਸਿੰਘ ਤੇ ਸ਼ਿਵਾਜੀ ਮਰਾਠਾ ਨੂੰ ਇੱਕ ਕੈਲੰਡਰ 'ਚ ਬਰਾਬਰ ਥਾਂ ਦੇਣਾ ਸੀ। ਸਿੱਖ ਇਸ ਕਾਰਵਾਈ ਨੂੰ ਕਈ ਵਾਰ ਨਿੰਦ ਚੁੱਕੇ ਸਨ। ਕੁਝ ਸਿੱਖਾਂ ਦੇ ਇਸ ਸੁਝਾਉਣ ਤੇ ਉਸਨੇ ਇਸ ਦੀ ਢਿੱਲੀ ਜਿਹੀ ਮੁਆਫ਼ੀ ਵੀ ਮੰਗ ਲਈ, ਪਰ 12 ਮਈ 1984 ਨੂੰ ਖਾੜਕੂਆਂ ਨੇ ਉਸ ਨੂੰ ਕਤਲ ਕਰ ਦਿੱਤਾ। 1988 'ਚ ਬਲਕਾਰ ਸਿੰਘ ਤੇ ਕੁਲਦੀਪ ਸਿੰਘ ਨਕਲੀ ਮੁਕਾਬਲੇ ਸ਼ਹੀਦ ਹੋਏ। 12 ਮਈ 1992 ਨੂੰ ਬਲਤੇਜ ਸਿੰਘ, ਲਖਵਿੰਦਰ ਸਿੰਘ ਤੇ ਹਰਜੀਤ ਸਿੰਘ ਨੂੰ ਸ਼ਹੀਦ ਕੀਤਾ ਗਿਆ। 12 ਮਈ 1994 ਨੂੰ ਪੁਲਿਸ ਨੇ ਧਰਮਵੀਰ ਸਿੰਘ ਵਾਸੀ ਕੰਮੋਕੇ ਨੇੜੇ ਪਿੰਡ ਬਤਾਲਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ ਇਹ ਸੀ 12 ਮਈ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।